ਕੀ ਨਾਮ ਹੈ ਤੁਹਾਡਾ? मेरा नाम जसपाल सिंह, ਅਸੀਂ इंदौर तो आए हैं जी। ਤੁਸੀਂ ਜੀ इंदौर तो आए हैं इंडिया तो। ਵਾਹਿਗੁਰੂ ਤੇ ਪਹਿਲੇ ਆਉਣ ਚ ਤੇ ਹੁਣ ਜਦੋਂ ਤੁਸੀਂ ਆਏ ਉਹਨਾਂ ਦੋਵਾਂ ਦੇ ਵਿੱਚ ਕੁਝ ਡਿਫਰੈਂਸ ਨਜ਼ਰ ਆਇਆ ਤੁਹਾਨੂੰ? बहुत ज़्यादा चंगा लगा इत्थे, मतलब पहला नालों ज़्यादा माहौल चंगा लगा। सब दा व्यवहार, सब दा स्वागत जो है उन्होंने किया। ਕੁਛ ਇੱਕ ਅੱਧੀ ਹੋ ਜਾਂਦੀ ਹੈ ਕੋਈ ਮਿਸਟੇਕ ਵੀ ਕਿ ਚਲੋ ਉਹ ਕੋਈ ਉਹਨੂੰ ਸਿੱਧਾ ਨੂੰ मैं हरियाणे का रहने वाला रोहतक डिस्ट्रिक्ट का, ਤੇ ਉੱਥੋਂ ਦਾ ਮੁੱਖ ਸੇਵਾਦਾਰ ਹਾਂ। ਮੈਂ 30 ਬੰਦਾ ਅਪਲਾਈ ਕੀਤਾ, ਸਿਰਫ ਮੈਨੂੰ 5 ਬੰਦਾ ਦਾ ਮਿਲਿਆ। 5 ਉਹ ਮੇਰੇ ਆਪਣੇ ਗਰੁੱਪ ਦੇ ਬੰਦੇ। ਉਹਦੇ ਨਾਲ ਮਨ ਬਹੁਤ ਦੁਖੀ ਹੋਇਆ, ਮਨ ਬਹੁਤ ਦੁਖੀ ਹੋਇਆ। ਵਾਹਿਗੁਰੂ ਹਾਂਜੀ ਜੀ, ਇੰਡੋਸ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਸੱਚਾ ਸੌਦਾ ਮੌਜੂਦ ਹਾਂ ਫਾਰੂਕਾਬਾਦ ਪਾਕਿਸਤਾਨ ਦੀ ਧਰਤੀ ਤੇ, ਜਿੱਥੇ ਬਾਬਾ ਜੀ ਨੇ ਜਿਹੜਾ ਹੈਗਾ ਉਹ ਲੰਗਰ ਦੀ ਨੀਂਹ ਰੱਖੀ ਹੈਗੀ ਸੀ। ਇਸ ਵੇਲੇ ਪੂਰੀ ਦੁਨੀਆ ਦੇ ਵਿੱਚੋਂ ਬਾਬਾ ਜੀ ਦੇ ਪੈਰੋਕਾਰ, ਉਹਨਾਂ ਦੇ ਮੰਨਣ ਵਾਲੇ ਸਿੱਖ ਯਾਤਰੀ ਜਿੰਨੇ ਵੀ ਹੈਗੇ ਨੇ ਉਹ ਇੱਥੇ ਪਹੁੰਚ ਰਹੇ ਨੇ, ਇੱਥੇ ਆ ਕੇ ਮੱਥਾ ਟੇਕ ਰਹੇ ਨੇ। ਪਾਕਿਸਤਾਨ ਦਾ ਜਿਹੜਾ ਇੱਕ ਇਮੇਜ ਹੈਗਾ, ਪਾਕਿਸਤਾਨ ਦਾ ਇੱਕ ਜਿਹੜਾ ਇੱਕ ਕਹਾਂਗੇ ਕਿ ਇੱਕ ਜਿਹੜਾ ਸਾਫ਼ ਚਿਹਰਾ ਜਿਹੜਾ ਹੈਗਾ ਉਹ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੈਗੇ ਨੇ। ਅਸੀਂ ਇਸ ਵੇਲੇ ਜਿਹੜੇ ਹੈਗੇ ਕੁਝ ਜਿਹੜੇ ਸਿੱਖ ਯਾਤਰੀ ਜਿਹੜੇ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ, ਅਸੀਂ ਇੰਦੌਰ ਤੋਂ ਆਏ ਹਾਂ ਜੀ। ਤੁਸੀਂ ਜੀ इंदौर तो आए हैं इंडिया तो, ਤੇ ਇੱਥੇ ਸਾਡਾ ਅਰੇਂਜਮੈਂਟ ਬਹੁਤ ਚੰਗਾ ਤੁਹਾਡਾ ਲੱਗਾ। ਨਾਮ ਕੀ? ਸੁਰਜੀਤ ਸਿੰਘ। ਤੁਹਾਡਾ ਨਾਮ ਕੀ? ਬਲਵੀਰ ਕੌਰ ਜੀ, ਇੰਡੀਆ ਤੋਂ ਆਏ ਹਾਂ, ਇੰਦੌਰ ਤੋਂ ਜੀ। ਅੱਛਾ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਇੱਥੇ ਜਦੋਂ ਆ ਕੇ ਪਾਕਿਸਤਾਨ ਦੇ ਵਿੱਚ ਆਏ ਹੋ, ਪਹਿਲੀ ਵਾਰੀ ਆਏ ਹੋ ਸਾਰੇ? ਹਾਂਜੀ, ਮੈਂ ਪਹਿਲੀ ਵਾਰ ਆਇਆ। ਮੈਂ ਆ ਚੁੱਕਾ। ਤੁਸੀਂ ਆ ਚੁੱਕੇ ਹੋ ਤੇ ਪਹਿਲੇ ਆਉਣ ਚ ਤੇ ਹੁਣ ਜਦੋਂ ਤੁਸੀਂ ਆਏ ਉਹਨਾਂ ਦੋਵਾਂ ਦੇ ਵਿੱਚ ਕੁਝ ਡਿਫਰੈਂਸ ਨਜ਼ਰ ਆਇਆ ਤੁਹਾਨੂੰ? ਬਹੁਤ ਜ਼ਿਆਦਾ ਚੰਗਾ ਲੱਗਾ ਇੱਥੇ, ਮਤਲਬ ਪਹਿਲਾਂ ਨਾਲੋਂ ਜ਼ਿਆਦਾ ਮਾਹੌਲ ਚੰਗਾ ਲੱਗਾ। ਸਭ ਦਾ ਵਿਵਹਾਰ, ਸਭ ਦਾ ਸਵਾਗਤ ਜੋ ਹੈ ਉਹਨਾਂ ਨੇ ਕੀਤਾ, ਜੋ ਵੈਲਕਮ ਕੀਤਾ ਉਹ ਬਹੁਤ ਚੰਗਾ ਲੱਗਾ ਹੈ। ਔਰ ਜੋ ਸਿਕਿਉਰਿਟੀ ਜੋ ਹੈ ਸਾਨੂੰ ਪ੍ਰੋਵਾਈਡ ਕੀਤੀ ਗਈ ਸਾਰਿਆਂ ਨੂੰ, ਉਹਦੇ ਵਾਸਤੇ ਬਹੁਤ ਮਨ ਪ੍ਰਸੰਨ ਹੋਇਆ। ਔਰ ਇੱਕ ਚੀਜ਼ ਦੀ ਮਤਲਬ ਅਸੀਂ ਮੰਗ ਕਰਨਾ ਕੋਈ ਗਵਰਨਮੈਂਟ ਕੋਲੋਂ ਕਿ ਜੋ ਵੀਜ਼ਾ ਹੈ ਉਹ ਕਦੀ ਫ੍ਰੀ ਹੋ ਜਾਏ, ਵੀਜ਼ਾ ਨਾ ਲੱਗੇ ਕਰੇ ਤੇ ਮਤਲਬ ਪਾਸਪੋਰਟ ਚਾਹੇ ਹੈ ਉਹਦੀ ਐਂਟਰੀ ਹੋ ਜਾਏ, ਵੀਜ਼ਾ ਦੀ ਫੀਸ ਵੀ ਲੈ ਲਵੇ, ਪਰ ਜੋ ਉਹਦੀ ਪ੍ਰਕਿਰਿਆ ਹੈ, ਜੋ ਉਹਦਾ ਪ੍ਰੋਸੈਸ ਹੈ ਨਾ, ਉਹ ਬਹੁਤ ਲੰਮਾ ਹੁੰਦਾ ਹੈ। ਰਿਜੈਕਸ਼ਨ ਵੀ ਉਹਦੇ ਨਾਲ ਰਿਜੈਕਸ਼ਨ ਹੁੰਦਾ, ਕਈਆਂ ਦਾ ਦਿਲ ਟੁੱਟ ਜਾਂਦਾ ਤੇ ਉਹ ਕਦੀ ਹੋ ਜਾਏ ਠੀਕ। ਤੇ ਮਤਲਬ ਮੈਂ ਤੁਹਾਡੀ ਗੱਲ ਕੱਟ ਰਿਹਾ। ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਸਾਡੀ ਜਿਹੜੀ ਆਮ ਜਨਤਾ ਹੈਗੀ ਹੈ, ਸਪੈਸ਼ਲੀ ਪਾਕਿਸਤਾਨ ਦੇ ਜਿਹੜੇ ਲੋਕ ਹੈਗੇ ਨੇ, ਉਹਨਾਂ ਦੇ ਮਨ 'ਚ ਵੀ ਇਹ ਸਵਾਲ ਹੈਗਾ ਕਿ ਅਸਲ 'ਚ ਤਰੀਕਾਕਾਰ ਹੈ ਕੀ ਹੈ, ਮਤਲਬ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੋਂ ਤੱਕ ਜਾਂਦਾ ਹੈ। ਇਹ ਤੁਸੀਂ ਖੁਦ ਦੱਸੋ ਕਿ ਕਿਹੜੀ ਮੁਸ਼ਕਲ ਆਉਂਦੀ ਹੈ, ਤਾਂ ਕਿ ਸਾਡੇ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਲੋਕ ਇੱਥੋਂ ਆ ਰਹੇ ਨੇ ਉਹ ਕਿੱਡੀਆਂ ਮੁਸ਼ਕਲਾਂ ਦੇ ਨਾਲ, ਕਿੰਨੀ ਸਟਰਗਲ ਕਰਕੇ ਫਿਰ ਉੱਥੇ ਆਉਂਦੇ ਨੇ। ਤੇ ਇਸ ਤਰ੍ਹਾਂ ਸਾਡੇ ਦੇਸ਼ 'ਚ ਇਹੀ ਕਨਸੈਪਟ ਹੈ ਕਿ ਆ ਲਾਂਘਾ ਵਾ ਤੇ ਟੱਪ ਕੇ ਆ ਗਏ, ਲੇਕਿਨ ਇਹ ਪੂਰਾ ਪ੍ਰੋਸੀਜਰ ਸਾਨੂੰ ਸਮਝਾਓ ਕਿ ਕਿਸ ਤਰ੍ਹਾਂ ਹੁੰਦਾ ਹੈ। ਉਸ ਤਰ੍ਹਾਂ ਦੇ ਸਭ ਠੀਕ ਹੈ। ਵੈਸੇ ਉੱਥੋਂ ਆਣੇ ਵਿੱਚ ਸਭ ਤੋਂ ਪਹਿਲੇ ਕੀ ਕਰਨਾ ਪੈਂਦਾ, ਉੱਥੇ ਕਿਸ ਤਰ੍ਹਾਂ ਵੀਜ਼ਾ ਵੂਜ਼ਾ ਲਗਾਉਣਾ ਪੈਂਦਾ, ਉਹ ਸਾਰਾ ਦੱਸੋ। ਉਹ ਜੇ ਪਾਸਪੋਰਟ ਦੇ ਕੇ ਫਿਰ ਵੀਜ਼ਾ ਲਗਾਉਣਾ ਪੈਂਦਾ ਤੇ ਫਿਰ ਉਸ ਲਈ ਵੇਟਿੰਗ ਵੀ ਰਹਿੰਦੀ ਤੇ ਉਸ ਲਈ ਦਿਲ ਵਿੱਚ ਉਹ ਰਹਿੰਦਾ ਕਿ ਪਤਾ ਨਹੀਂ ਹੁਣ ਆਪਣਾ ਜਾਣਾ ਇਹਦਾ ਹੋਏਗਾ ਕਿ ਨਹੀਂ, ਰਿਜੈਕਟ ਹੋ ਜਾਏ ਕਿਸੇ ਕਾਰਨ ਤੋਂ, ਤੇ ਫਿਰ ਮਨ ਵਿੱਚ ਉਹ ਰਹਿੰਦਾ ਇੱਕਦਮ। ਰਿਜੈਕਸ਼ਨ ਦੀ ਕੀ ਵਜੂਹਾਤ ਹੁੰਦੀਆਂ ਨੇ? ਕੀ ਕੋਈ ਵਜ੍ਹਾ ਨਹੀਂ ਦੱਸਦੇ, ਕੋਈ ਰੀਜ਼ਨ ਨਹੀਂ ਦੱਸਦੇ, ਕੇਵਲ ਤੁਹਾਡਾ ਪਾਸਪੋਰਟ ਇਹ ਜਿਹੜੀ ਵਾਪਸ ਕਰ ਦਿੰਦੇ ਨੇ, ਉਹਦੇ ਉੱਪਰ ਕੋਈ ਸਟੈਂਪ ਨਹੀਂ ਲੱਗੀ ਹੁੰਦੀ ਜਿਹੜੀ ਵੀਜ਼ੇ ਦੀ। ਜੋ ਇੱਥੇ ਦੇ ਸਟਾਫ ਵਾਲੇ, ਸਿਕਿਉਰਿਟੀ ਵਾਲੇ, ਜੋ ਇੱਥੇ ਦੇ ਰਹਿਣ ਵਾਲੇ ਨੇ, ਉਹ ਸਾਨੂੰ ਬਹੁਤ ਮਤਲਬ ਉਸ ਤਰ੍ਹਾਂ ਕਰਦੇ ਨੇ, ਸਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਬਾਹਰ ਤੋਂ ਆਏ ਹੋ। ਸਾਨੂੰ ਲੱਗਦਾ ਕਿ ਅਸੀਂ ਉੱਥੇ ਦੇ ਇੰਡੀਆ ਦੇ ਹਾਂ ਔਰ ਤੁਸੀਂ ਲੋਕ ਇੱਥੇ ਪਾਕਿਸਤਾਨ ਦੇ ਰਹਿਣ ਵਾਲੇ ਹੋ। ਤੇ ਬਿਲਕੁਲ ਆਪਣਾ ਭਾਈਚਾਰਾ, ਆਪਸ ਦਾ ਪਿਆਰ ਇਹ ਲੱਗਦਾ ਹੈ। ਤੇ ਸਾਨੂੰ ਇੱਥੇ ਬਿਲਕੁਲ ਕੋਈ ਉਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਪਬਲਿਕ ਦੀ ਤਰਫੋਂ ਕੋਈ ਨਹੀਂ ਹੁੰਦੀ। ਉਸ ਤੋਂ ਇਲਾਵਾ ਜਿਹੜੇ ਬਾਕੀ ਇੰਤਜ਼ਾਮਾਤ ਹੁੰਦੇ ਨੇ, ਜਿਵੇਂ ਖਾਣਾ ਹੈ, ਕਿਉਂਕਿ ਇੰਨੇ ਲੋਕਾਂ ਦਾ ਅਰੇਂਜ ਕਰਨਾ, ਫਿਰ ਉਹਨਾਂ ਨੂੰ ਬੜੇ ਡਿਸਪਲਿਨ ਦੇ ਨਾਲ ਕਰਨਾ ਹੈਗਾ, ਉਹਨਾਂ ਦੇ ਹਰ ਬੰਦੇ ਦਾ ਇੱਕ ਬੰਦੇ ਦਾ ਖਿਆਲ ਰੱਖਣਾ। ਕੁਛ ਇੱਕ ਅੱਧੀ ਹੋ ਜਾਂਦੀ ਹੈ ਕੋਈ ਮਿਸਟੇਕ ਵੀ ਕਿ ਚਲੋ ਕੋਈ ਉਹਨੂੰ ਸਿੱਧਾ ਨੂੰ ਸਾਨੂੰ ਇਗਨੋਰ ਕਰਨਾ ਚਾਹੀਦਾ। ਬਹੁਤ ਅੱਛਾ, ਕੋਈ ਕਮੀ ਨਹੀਂ, ਬਹੁਤ ਅੱਛਾ। ਬਈ ਇੱਕੋ ਦਿੱਕਤ ਆ ਕਿ ਜਿਹੜੇ ਵੀਜ਼ੇ ਨਹੀਂ ਲੱਗਦੇ। ਇਹ ਪ੍ਰੋਬਲਮ ਕਿੱਧਰੋਂ, ਸਾਡੇ ਲੋਕ ਤੁਹਾਡੇ ਲੋਕ? ਇਹ ਹੁਣ ਸਾਨੂੰ ਨਹੀਂ ਪਤਾ ਕੀ कैसे ना गवर्नमेंट सुनो इस तरीके है। मैं हरियाणे का रहने वाला रोहतक डिस्ट्रिक्ट का, ਤੇ ਉੱਥੋਂ ਦਾ ਮੁੱਖ ਸੇਵਾਦਾਰ ਹਾਂ। ਮੈਂ 30 ਬੰਦਾ ਅਪਲਾਈ ਕੀਤਾ, ਸਿਰਫ ਮੈਨੂੰ 5 ਬੰਦਾ ਦਾ ਮਿਲਿਆ। 5 ਉਹ ਮੇਰੇ ਆਪਣੇ ਗਰੁੱਪ ਦੇ ਬੰਦੇ। 25 ਬੰਦਾ ਦਾ ਹੋਇਆ ਨਹੀਂ। ਉਹ 25 ਬੰਦੇ ਸਾਇਦਾਰੀ ਹਨ, ਹਿੰਦੂ ਕਹਿ ਲਓ, ਸਾਇਦਾਰੀ ਕਹਿ ਲਓ, ਉਹ ਮੇਰੇ ਨਾਲ ਬਹੁਤ ਨਾਰਾਜ਼ ਨੇ। ਹੁਣ ਵੀ ਫੋਨ ਆ ਰਹੇ ਨੇ ਵੀ ਤੁਸੀਂ ਆਪ ਚਲੇ ਗਏ, ਸਾਨੂੰ ਕਿਉਂ ਨਹੀਂ ਲੈ ਗਏ। ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਇਹ ਕਿਉਂ ਹੈ, ਇਹ ਕਿਸ ਵਜ੍ਹਾ ਨਾਲ ਹੈ, ਬਈ ਇੰਡੀਆ ਦੀ ਤਰਫੋਂ ਹੈ ਜਾਂ ਪਾਕਿਸਤਾਨ ਦੀ ਤਰਫੋਂ? ਤੁਸੀਂ ਉੱਥੇ ਜਾ ਕੇ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਵਾਲਿਆਂ ਕੋ ਜਾਂ ਐਮਬੈਸੀ ਤੇ ਜਾ ਕੇ ਤੁਸੀਂ ਇਹ ਗੱਲ ਕਰਦੇ ਹੋ? ਕਰਦੇ ਆ। ਉਹ ਕਹਿੰਦੇ ਨੇ ਜੀ ਭਾਈ ਆਪਣਾ ਉਹਨਾਂ ਨੇ ਰਿਜੈਕਟ ਕਰ ਦਿੱਤਾ ਹੈ। ਕਿਹਨਾਂ ਨੇ? ਅਸੀਂ
ਹੁਣ ਨਹੀਂ ਪਤਾ ਵੀ ਤੁਸੀਂ ਕੀਤਾ ਜਾਂ ਉਹਨਾਂ ਕੀਤਾ। ਨਹੀਂ ਉਹਨਾਂ ਚ ਕੋਈ ਮਸਲਾ ਨਹੀਂ ਹੈ ਕੱਚੀ ਗੱਲ ਕਰੀਏ ਹਾਂ ਹਾਂ ਲੇਕਿਨ ਇਹਨਾਂ ਨੂੰ ਰੀਜ਼ਨ ਨਹੀਂ ਦੱਸਦੇ ਸਾਡਾ ਕਹਿਣ ਦਾ ਬਾਬਾ ਵੀ ਦੇਖੋ ਅਗਰ ਇੱਥੇ ਸੰਗਤ ਆਂਦੀ ਹੈ ਉਹ ਖਰਚਾ ਕਰਦੀ ਹੈ ਤੁਹਾਡੀ ਵੀ ਇੱਜ਼ਤ ਬਣਦੀ ਹੈ ਸਾਡੀ ਵੀ ਬਣਦੀ ਹੈ ਸਾਡੀ ਵੀ ਬੜੀ ਖੁਸ਼ੀ ਹੁੰਦੀ ਹੈ। ਹੁਣ ਅਸੀਂ ਇਸ ਗੁਰਦੁਆਰੇ ਤੇ ਪਹਿਲੀ ਦਫਾ ਆਇਆ ਹੈ ਮੈਂ 4 ਵਜੇ ਵੈਸੇ ਪਾਕਿਸਤਾਨ ਆ ਚੁੱਕਾ ਲੇਕਿਨ ਇੱਥੇ ਪਹਿਲੀ ਵਾਰ ਦਰਸ਼ਨ ਹੋਏ ਨੇ ਬਹੁਤ ਮਨ ਨੂੰ ਖੁਸ਼ੀ ਹੋਈ ਬੜਾ ਆਨੰਦ ਹੈ। ਲੇਕਿਨ ਇੱਕੋ ਕਹਿਣ ਦਾ ਸਾਡਾ ਭਾਵ ਹੈ ਕਿ ਵੀਜ਼ਾ ਲੱਗਣਾ ਚਾਹੀਦਾ ਹੈ ਤੇ ਇੱਕ ਜਿਹੜੀ ਬਾਰਡਰ ਦੀ ਸਿਕਿਉਰਿਟੀ ਹੈਗੀ ਉਹ ਕੋਆਪਰੇਟ ਨਹੀਂ ਕਰਦੇ। ਕੱਲ ਅਸੀਂ 2-3 ਘੰਟੇ ਖੜੇ ਰਹੇ ਹਾਲਾਂਕਿ ਸਾਨੂੰ ਖੜਾ ਨਹੀਂ ਹੋ ਜਾਂਦਾ ਸਿਰਫ ਬੱਸਾਂ ਦਾ ਅਰੇਂਜਮੈਂਟ ਨਹੀਂ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਬਾਕੀ ਸਭ ਬਹੁਤ अच्छा है बहुत वेलकम होया बहुत ਅਸੀਂ खुश हैं बहुत अच्छा इंतजाम है कमी दूर होनी ਸਾਡੇ चाहिए। ਨਾਲ ਦੇ ਕਈ ਸਾਥੀ ਜੋ ਪਰਿਚਿਤ ਜੋ ਸਟੇਸ਼ਨ ਤੋਂ ਆ ਕੇ ਘਰ ਗਏ ਘਰੋਂ ਆ ਉਹ ਸਵਾਗਤ ਉਹਨਾਂ ਦਾ ਹੋਇਆ ਮਹੱਲੇ ਵਾਲਿਆਂ ਨੇ ਸਵਾਗਤ ਕੀਤਾ ਕਿ ਇਹ ਨਨਕਾਣਾ ਸਾਹਿਬ ਜਾ ਰਹੇ ਨੇ ਫਿਰ ਜਦੋਂ ਸਮਾਨ ਚੁੱਕ ਕੇ ਵਾਪਸ ਘਰ ਗਏ ਸਾਨੂੰ ਵੀ ਬਹੁਤ ਦੁੱਖ ਹੋਇਆ। ਹੁਣ ਅਜੇ ਸਾਨੂੰ ਇਸ ਚੀਜ਼ ਦਾ ਫੀਲ ਅਸੀਂ ਇੱਥੇ ਬੈਠੇ ਹਾਂ ਉਹ ਆਪਣੇ ਘਰਾਂ ਨੂੰ ਵਾਪਸ ਗਏ ਤੇ ਇਹ ਸਾਡੀ ਤੇ ਬਸ ਇਹ ਹੱਥ ਜੋੜ ਬੇਨਤੀ ਹੈ ਦੋਨੋਂ ਸਰਕਾਰਾਂ ਅੱਗੇ ਕਿ ਵੀਜ਼ੇ ਦੀ ਫੀਸ ਬੇਸ਼ੱਕ ਤੁਸੀਂ ਲਵੋ ਪਰ ਸਭ ਨੂੰ ਆਉਣ ਦਿਓ ਸਭ ਨੂੰ ਆਉਣ ਦਿਓ ਸਭ ਨੂੰ ਆਉਣ ਦਿਓ ਬਸ ਸਾਡੀ ਇਹ ਬੇਨਤੀ ਹੈ ਹੱਥ ਜੋੜ ਕੇ। ਠੀਕ ਹੈ ਜੀ ਬਹੁਤ ਉਮੀਦ ਹੈ ਸਾਡੀ ਗੱਲ ਤੁਸੀਂ ਪਹੁੰਚਾਓਗੇ ਸਰਕਾਰ ਸਾਡੀ ਗੱਲ ਬਿਲਕੁਲ ਪਹੁੰਚਾਓਗੇ ਪਹੁੰਚੇਗੀ ਉਹ ਕੋਈ ਇਹਦੇ ਆਵਾਜ਼ ਜ਼ਰੂਰ ਪਹੁੰਚੇ ਕਿਉਂ ਨਹੀਂ ਪਹੁੰਚੇਗੀ ਜੀ ਮੀਡੀਆ ਦੀ ਆਵਾਜ਼ ਜਿਹੜੀ ਹੈਗੀ ਉਹ ਲਾਜ਼ਮੀ ਪਹੁੰਚਦੀ ਹੈਗੀ ਹੈ ਸਭ ਤੋਂ ਵੱਡੀ ਗੱਲ ਇਹ ਜੋ ਬਜ਼ੁਰਗ ਆਏ ਔਰ ਘਰ ਸਾਮਾਨ ਵਾਪਸ ਲੈ ਕੇ ਗਏ ਉਹਦੇ ਨਾਲ ਮਨ ਬਹੁਤ ਦੁਖੀ ਹੋਇਆ ਮਨ ਬਹੁਤ ਦੁਖੀ ਹੋਇਆ।